दर्शकों ब्रेक तो बाद स्वागत है जी। डॉक्टर साहब साड़ी पहली ईमेल आई है पुणे तो वीर गुरप्रीत सिंह जी दी। ये लिखते हैं वाहिगुरू जी का खालसा वाहिगुरू जी की फतेह। बड़ा लंबा समा हो गुजरिया तुहानू लिखिया, हालांकि मैं सच्चो सच प्रोग्राम लगातार देखदा हाँ पर लिखण लई तैयार नहीं सा। हुण लगभग 1.5 साल का समा हो चुकिया है मैनू TV 84 देखते नू ते मैं माण नाल कह सकदा हाँ कि मैं सच्चो सच दा एक भी शो मिस नहीं कीता। जिवें कि असी सारे जानते हाँ कि इस बदली दुनिया के दौर च मीडिया एक शक्तिशाली ताकत बन चुका है। साडे इकलौते निशाने तक पहुँचने लई साडे वास्ते सारी दुनिया च अपना मीडिया खड़ा करना बहुत जरूरी है तां जो असी अपनियां मंगां लई आवाज़ बुलंद कर सकीए। मैं समझदा हाँ कि TV 84 इस मामले च अपनी पछाण बनाएगा ते सानू सारियां नू सच्चे यत्नां दी शलाघा करनी चाहिदी है। सानू सारियां नू पता है कि BJP ਅਤੇ RSS ਨੂੰ ਹੁਣ ਅਥਾਹ ਸ਼ਕਤੀ ਹਾਸਲ ਹੈ ਤੇ ਉਹ ਆਪਣਾ ਬਦਮਾਸ਼ ਹਿੰਦੂਤਵੀ ਏਜੰਡਾ ਪੂਰੇ ਜ਼ੋਰ ਸ਼ੋਰ ਨਾਲ ਫੈਲਾਉਣਗੇ। ਉਹ ਹਰ ਹੀਲੇ ਵਸੀਲੇ ਆਪਣਾ ਕੰਮ ਕਰਨਗੇ ਅਤੇ ਉਹ ਕਿਸੇ ਹੱਦ ਤੱਕ ਵੀ ਗਿਰ ਸਕਦੇ ਹਨ। ਇਸ ਵਰਤਾਰੇ ਬਾਰੇ ਕੋਈ ਭਰਮ ਭੁਲੇਖਾ ਨਹੀਂ ਹੈ। ਹੁਣ ਸਵਾਲ ਇਹ ਹੈ ਕਿ ਸਿੱਖ ਕੀ ਕਰਨ। ਸਿੱਖਾਂ ਲਈ ਖਾਸ ਕਰਕੇ ਭਾਰਤ 'ਚ ਰਹਿਣ ਵਾਲਿਆਂ ਲਈ ਇਹ ਇੱਕ ਗੰਭੀਰ ਸਥਿਤੀ ਹੈ। ਹਰ ਇੱਕ ਸਿੱਖ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਇਸ ਨੂੰ ਅਸੀਂ ਤਨਖਾਹੀਏ ਜਥੇਦਾਰਾਂ ਜਾਂ SGPC ਤੇ ਨਹੀਂ ਛੱਡ ਸਕਦੇ। ਮੈਨੂੰ ਬਹੁਤਾ ਤਾਂ ਪਤਾ ਨਹੀਂ ਪਰ ਖਤਮ ਹੋਣ ਨੂੰ ਬਚਣ ਲਈ ਯਾਨੀ ਕਿ ਐਜੂਕੇਸ਼ਨ ਇੱਕ ਸਾਧਨ ਹੈ। TV 84 ਲਈ ਇਹਨਾਂ ਨੇ ਕੁਝ ਸੁਝਾਅ ਭੇਜੇ ਹਨ। ਇਹਨਾਂ ਦਾ ਪਹਿਲਾ ਸੁਝਾਅ ਹੈ, ਮੇਰਾ ਖਿਆਲ ਹੈ ਪਹਿਲੇ ਹਿੱਸੇ ਨੂੰ ਡਿਸਕਸ ਕਰ ਲਈ ਜੀ। ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਪੂਨਾ ਮਹਾਰਾਸ਼ਟਰ ਤੋਂ ਲਿਖਿਆ ਜੀ। ਵਾਕਈ ਉਹਨਾਂ ਦੀ ਬੜੀ ਲੰਬੀ ਇੰਤਜ਼ਾਰ ਤੋਂ ਬਾਅਦ ਲਿਖਤ ਆਈ ਹੈ। ਮੈਨੂੰ ਕਈ ਵਾਰੀ ਫਿਕਰ ਵੀ ਹੋ ਜਾਂਦਾ ਜਿਹੜੇ ਸਾਡੇ ਨਾਲ ਸ਼ੁਰੂ ਤੋਂ ਜੁੜੇ ਹੋਏ ਸਾਡੇ ਦਰਸ਼ਕ ਨੇ, ਸਰੋਤੇ ਨੇ, ਜਦੋਂ ਉਹਨਾਂ ਵੱਲੋਂ ਕੋਈ ਸੁੱਖ ਸੁਨੇਹਾ ਨਹੀਂ ਆਉਂਦਾ। ਹਾਲਾਂ ਮੈਂ ਇਹ ਵੀ ਦੇਖ ਰਿਹਾ ਵੀ ਪੰਜਾਬ 'ਚੋਂ ਪਿਛਲੇ ਕੁਝ ਸਮੇਂ ਤੋਂ ਕਾਫੀ ਵੋਲੀਊਮ ਘਟਿਆ ਈਮੇਲਸ ਦਾ ਜੀ। ਸ਼ਾਇਦ ਉਹਦਾ ਇੱਕ ਕਾਰਨ ਇਹ ਵੀ ਹੋਏ ਕਿਉਂਕਿ ਜਦੋਂ ਹੀ ਪਿੱਛੇ ਇਹਨੇ ਸੁਮੇਧ ਸੈਣੀ ਨੇ 16-17 ਨੌਜਵਾਨ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਫੜੇ ਔਰ ਬਹੁਤੇ ਫੇਸਬੁੱਕ ਔਰ ਦੂਸਰਿਆਂ 'ਤੇ ਹੀ ਆਧਾਰਿਤ ਸੀ ਜੀ। ਸੋ ਇਸ ਗੱਲ ਦੀ ਕੁਆਇਟ ਪੋਸੀਬਿਲਿਟੀ ਹੈ ਕਿ ਜਿਹੜਾ ਉਹਨਾਂ ਦਾ ਇੱਕ ਵਿਸ਼ੇਸ਼ ਸੈੱਲ ਇਹਨਾਂ ਨੇ ਕਾਇਮ ਕੀਤਾ ਹੈ ਪੁਲਿਸ ਨੇ, ਉਹਦੇ ਥੱਲੇ ਉਹ ਹਰਾਸ ਕਰਦੇ ਹੋਣਗੇ ਉਹਨਾਂ ਨੂੰ, ਕਿਉਂਕਿ ਅੱਜ ਕੱਲ੍ਹ ਤਾਂ ਇਹ ਸਾਰਾ ਹੀ ਇੰਨਾ ਸੌਖਾ ਹੈ ਲੱਭਣਾ ਕੌਣ ਕਿੱਥੋਂ ਕੀ ਲਿਖਦਾ ਹੈ ਜੀ। ਔਰ IT ਸੈਕਟਰ 'ਚ ਤਾਂ ਇਹਨਾਂ ਦੀ ਮੁਹਾਰਤ ਹੈ, ਇਹਨਾਂ ਦੇ ਬੰਦੇ ਬੜੇ ਹੋਏ ਨੇ ਸਾਰੇ ਪਾਸੇ, ਇੱਥੇ ਵੀ ਬੈਠੇ ਨੇ ਉੱਥੇ ਵੀ ਬੈਠੇ ਨੇ ਜੀ। ਸੋ ਸੰਭਵ ਹੈ ਕਿ ਉਹਨਾਂ 'ਚੋਂ ਕੁਛ ਨੂੰ ਹਰਾਸਮੈਂਟ ਦਾ ਸਾਹਮਣਾ ਕਰਨਾ ਪਿਆ ਹੋਏਗਾ ਜਾਂ ਕੁਛ ਜਿਹੜੇ ਨੇ ਉਹ ਵੈਸੇ ਵੀ ਜਿਹੜੇ ਇੱਕ ਸਿਆਣਪ ਹੈ। ਔਰ ਅਸੀਂ ਇਹ ਸਮਝਦੇ ਹਾਂ ਕਿ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿਉਂ ਹਾਲਾਂਕਿ ਜੋ ਵੀ ਲਿਖਤਾਂ ਕਦੇ ਆਈਆਂ ਕਿਸੇ ਨੇ ਕੋਈ ਹਿੰਸਕ ਜਾਂ ਦੂਸਰੀ ਤਾਂ ਕੋਈ ਲਾਈਨ ਨੂੰ ਟੋ ਨਹੀਂ ਕੀਤਾ ਹੈ ਜੀ, ਪਰ ਉਹਨਾਂ ਦੇ ਲਈ ਈਵਨ ਜਿਹੜਾ ਉੱਥੇ ਨੈਟਵਰਕ ਹੈ ਉਹ ਤਾਂ ਜਿਹੜਾ ਸ਼ਾਂਤਮਈ ਡਾਇਲੋਗ ਹੈ ਉਸ ਨੂੰ ਵੀ ਸੁਪਰੈਸ ਕਰਦੇ ਨੇ। ਔਰ ਕਿਵੇਂ ਕਾਤਲਾਂ ਨੂੰ ਨਵਾਜਿਆ ਜਾ ਰਿਹਾ ਹੈ ਉਸ ਸਾਹਮਣੇ ਹੈ ਉਦਾਹਰਣ ਵੀ ਕਿਵੇਂ ਇਹ ਮਰਡਰਰ ਗੁਰਮੀਤ ਪਿੰਕੀ ਕੈਟ ਜੀ ਜਿਸ ਨੂੰ ਛੱਡਿਆ ਗਿਆ ਔਰ ਆਊਟ ਆਫ ਦਾ ਵੇ ਜਾ ਕੇ ਔਰ ਪੰਜਾਬ ਸਰਕਾਰ ਨੇ ਉਹਨੂੰ ਡਿਫੈਂਡ ਕੀਤਾ। ਉਹਨੂੰ ਕਿਹਾ ਜੀ ਅਸੀਂ ਤਾਂ ਨਾਰਮਲ ਫੋਲੋ ਕੀਤਾ, ਅਸੀਂ ਤਾਂ ਨਿਯਮ ਫੋਲੋ ਕੀਤਾ ਜੀ। ਸੋ ਸੁਮੇਧ ਸੈਣੀ ਦੇ ਥੱਲੇ ਜੋ ਕੁਝ ਚੱਲ ਰਿਹਾ ਹੈ ਅੰਦਰ ਖਾਤੇ ਜਾਂ ਸਾਹਮਣੇ ਆ ਰਿਹਾ ਉਹ ਤਾਂ ਜ਼ਾਹਰ ਹੈ, ਲੇਕਿਨ ਇਹਦੇ ਬਾਵਜੂਦ ਸਾਨੂੰ ਇਹ ਤਵੱਕੋ ਆਸ ਜ਼ਰੂਰ ਰਹਿੰਦੀ ਹੈ ਕਿ ਜਿਹੜੇ ਸਾਡੇ ਵੀਰ ਭੈਣ ਸਾਊਥ ਏਸ਼ੀਆ 'ਚੋਂ ਲਿਖਦੇ ਨੇ, ਪਾਕਿਸਤਾਨ 'ਚੋਂ ਵੀ ਹੁਣ ਜਿਹੜੇ ਬਾਹਰ ਬੈਠੇ ਨੇ ਉਹ ਤਾਂ ਲਿਖਦੇ ਨੇ ਪਰ ਕਿਉਂਕਿ ਪਾਕਿਸਤਾਨ 'ਚ ਵੀ YouTube ਦੇ ਪਾਬੰਦੀ ਹੈ ਜੀ। ਅੱਗੇ ਨਹੀਂ ਤਾਂ ਇਹ ਹੁੰਦਾ ਸੀ ਕਿ ਜਿਹੜੇ ਉੱਥੇ ਬੈਠੇ ਨੇ YouTube ਦੇ ਉੱਤੇ ਉਹ ਦੇਖਦੇ ਸੀ ਜਦੋਂ ਅਪਲੋਡ ਹੁੰਦਾ ਲਾਈਵ ਤਾਂ ਹਰ ਇੱਕ ਦਾ ਟਾਈਮ ਆਪਣੇ ਕਾਰੋਬਾਰੀ ਲੋਕਾਂ ਦਾ ਕਈ ਉਹਨੂੰ ਸੂਟ ਨਹੀਂ ਕਰਦਾ, ਪਰ YouTube ਪਾਬੰਦੀ ਨੇ ਉੱਥੇ ਵੀ ਇਸ ਗੱਲ ਨੂੰ ਭਾਵੇਂ ਜਿਹੜਾ ਉਸ 'ਚੋਂ ਬਾਹਰ ਲਿਆਉਣ ਦੀ ਲਿਖਤ ਹੈ ਲੇਕਿਨ ਉੱਥੋਂ ਘਟਿਆ ਕੰਮ ਜੀ। ਦੂਸਰਾ ਜਿਵੇਂ ਇਹਨਾਂ ਨੇ ਸਾਨੂੰ ਸੁਝਾਅ ਤਾਂ ਅਸੀਂ ਬਾਅਦ 'ਚ ਡਿਸਕਸ ਕਰਦੇ ਹਾਂ, ਉਹਨਾਂ ਨੇ ਉਸ ਦੀ ਜਿਹੜੀ ਭੂਮਿਕਾ ਦੇ ਵਿੱਚ ਇਹ ਗੱਲ ਕਹੀ ਕਿ ਵੀ ਮੀਡੀਆ ਜਿਹੜਾ ਹੈ ਇੱਕ ਬੜਾ ਸ਼ਕਤੀਸ਼ਾਲੀ ਵੈਪਨ ਹੈ ਜੀ। ਔਰ ਜੇ ਅਸੀਂ ਮੀਡੀਆ ਰਾਹੀਂ ਆਪਣੀ ਕੋਈ ਹੋਂਦ ਨਹੀਂ ਬਣਾਵਾਂਗੇ, ਆਪਣੀ ਗੱਲ ਨੂੰ ਅੱਗੇ ਨਹੀਂ ਤੋਰਾਂਗੇ ਤੇ ਇਹ ਅਸੀਂ ਮਾਰ ਖਾਵਾਂਗੇ ਔਰ ਖਾ ਵੀ ਰਹੇ। ਔਰ ਮੈਂ ਸਮਝਦਾ ਵੀ ਬਹੁਤ ਵਾਰ ਜਦੋਂ ਮੈਨੂੰ ਪੁੱਛਿਆ ਜਾਂਦਾ ਕਿਸੇ ਡਿਸਕਸ਼ਨ 'ਚ ਜਾਂ ਡਿਬੇਟ ਦੇ ਵਿੱਚ ਕਿ ਜੀ ਇਸ 30 ਸਾਲ ਦੀ ਮੂਵਮੈਂਟ ਦੀਆਂ ਕੀ ਫੇਲਿਅਰਸ ਨੇ ਜਾਂ ਕਿਹੜੀਆਂ ਕਮੀਆਂ ਤੁਸੀਂ ਸਮਝਦੇ ਹੋ ਰਹਿ ਗਈਆਂ, ਤੇ ਮੈਂ ਹਮੇਸ਼ਾ ਇੱਕ ਪੁਆਇੰਟ ਆਊਟ ਕਰਦਾ ਵੀ ਅਸੀਂ ਸੱਤਵਾਦੀ ਹੁੰਦੇ ਹੋਏ ਵੀ ਮੀਡੀਆ ਦੇ ਜ਼ੋਰ ਨਾਲ ਸਰਕਾਰੀ ਪ੍ਰੋਪੇਗੈਂਡੇ ਨਾਲ ਅੱਤਵਾਦੀ ਬਣਾ ਦਿੱਤੇ ਗਏ।
ਔਰ ਜੇ ਕੌਮ ਦੇ ਹਵਾਲੇ ਨਾਲ ਦੇਖੀਏ, ਮੈਂ ਇਹ ਗੱਲ ਅਫਸੋਸ ਨਾਲ ਹੀ ਕਹਿ ਰਿਹਾ ਕਿ ਬੇਸ਼ੱਕ ਪ੍ਰਿੰਟ ਮੀਡੀਆ ਦੀ ਸ਼ੁਰੂਆਤ ਹੋਈ 1990 ਦੇ ਵਿੱਚ, ਅੱਡ-ਅੱਡ ਅਖਬਾਰਾਂ ਹੋਣ ਚਾਹੀਆਂ, ਚੜ੍ਹਦੀ ਕਲਾ ਨਾਲ ਵੀ ਮੈਂ ਜੁੜਿਆ ਹੋਇਆ ਜੀ। ਉਹਨਾਂ ਦੇ ਐਡੀਟੋਰੀਅਲ ਬੋਰਡ ਦਾ ਐਡੀਟਰ ਇਨ ਚੀਫ ਲਗਾਤਾਰਤਾ ਨਾਲ ਪਿਛਲੇ 20-22 ਸਾਲ ਤੋਂ ਲਿਖਦਾ ਹੈ। ਉਹੀ ਕਾਲਮ ਬਾਕੀ ਨਿਊਜ਼ਪੇਪਰਸ ਦੇ ਵਿੱਚ ਵੀ ਜਾਂਦੇ ਨੇ। ਇਲੈਕਟ੍ਰੋਨਿਕ ਮੀਡੀਆ 'ਚ ਅਸੀਂ ਲਗਭਗ 1.5 ਸਾਲ ਪਹਿਲਾਂ, ਜਿਵੇਂ ਇਹਨਾਂ ਨੇ ਕਿਹਾ ਵੀਰ ਗੁਰਪ੍ਰੀਤ ਸਿੰਘ ਜੀ ਨੇ, ਅਸੀਂ ਇੱਕ ਹੌਸਲੇ ਵਾਲਾ ਸਟੈਪ ਜ਼ਰੂਰ ਚੁੱਕਿਆ ਜੀ। ਇਸ ਦੇ ਨਾਲ ਬਹੁਤ ਸਾਰੇ ਜੁੜੇ ਹੋਏ ਨੇ ਵੀਰ ਭੈਣਾਂ ਗਲੋਬਲੀ, ਉਹਨਾਂ ਦੀਆਂ ਲਿਖਤਾਂ ਸਾਨੂੰ ਹੌਸਲਾ ਵੀ ਦਿੰਦੀਆਂ ਨੇ। ਪਰ ਕੁੱਲ ਮਿਲਾ ਕੇ ਜੇ ਅਸੀਂ ਸਰਵਾਈਵ ਕਰਨਾ ਔਰ ਜਿਨ੍ਹਾਂ ਦੇ ਨਾਲ ਸਾਡਾ ਕੰਪੀਟੀਸ਼ਨ ਹੈ, ਜਿਨ੍ਹਾਂ ਦੇ ਨਾਲ ਅਸੀਂ ਕੰਪੀਟ ਕਰ ਰਹੇ ਹਾਂ, ਕੰਪੀਟ ਵੀ ਇਸ ਹਵਾਲੇ ਨਾਲ ਵੀ, ਇੱਕ ਪਾਸੇ 10 ਚੈਨਲ ਝੂਠ ਦੇ ਉੱਤੇ ਖੜੇ ਨੇ, ਉਹਨਾਂ ਨੇ ਉਹੀ ਸਰਕਾਰੀ, ਉਹੀ ਬਾਦਲ ਦਲ, ਉਹੀ ਕਾਂਗਰਸ, ਉਹੀ ਕਾਮਰੇਡ, ਉਹੀ ਆਮ ਆਦਮੀ ਪਾਰਟੀ, ਉਹਨਾਂ ਦਾ ਪ੍ਰੋਪੇਗੈਂਡਾ ਹੈ ਜੀ। ਅਸੀਂ ਵਾਹਿਦ ਇੱਕ ਨੁਕਤਾ ਲੈ ਕੇ ਕਿ ਭਾਈ ਦੁਨੀਆ 'ਚ ਕੀ ਵਾਪਰਦਾ ਹੈ, ਕਿੱਥੇ ਵਾਪਰਦਾ ਹੈ, ਦੋਵਾਂ 'ਚ ਵਾਪਰਦਾ ਹੈ, ਦੋ ਦੇਸ਼ਾਂ 'ਚ, ਉਹ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ ਔਰ ਸਾਡੇ ਖਾਲਿਸਤਾਨ ਦੇ ਗੋਲ ਨੂੰ ਕਿਵੇਂ ਨੇੜੇ ਲਿਆਏਗਾ, ਇਹ ਸਾਡਾ TV 84 ਔਰ ਖ਼ਾਸ ਤੌਰ 'ਤੇ ਸੱਚੋ ਸੱਚ ਦਾ ਮਕਸਦ ਰਿਹਾ। ਇਸ ਲਈ ਜੇ ਅਸੀਂ ਖਬਰਾਂ ਘੋਖਦੇ ਹਾਂ, ਲਿਖਤਾਂ ਘੋਖਦੇ ਹਾਂ, ਦੁਨੀਆ ਦੀਆਂ ਹੈਪਨਿੰਗਸ ਨੂੰ ਦੇਖਦੇ ਹਾਂ, ਤੇ ਸਭ ਤੋਂ ਪਹਿਲਾਂ ਸਾਡੇ ਹੁੰਦਾ ਵੀ ਇਹ ਸਾਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਜੀ। ਇਹ ਘਟਨਾਕ੍ਰਮ ਜਿਵੇਂ ਸ੍ਰੀਲੰਕਾ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ ਸੀ ਕਿ ਵੀ ਜੇ ਉਹਨਾਂ ਨੇ UN ਇਨਵੈਸਟੀਗੇਟਰਸ ਨੂੰ ਰੋਕ ਦਿੱਤਾ ਹੈ, ਵੀਜ਼ੇ ਨਹੀਂ ਦਿੱਤੇ, ਤੇ ਉਹ ਨਿੱਕਾ ਜਿਹਾ ਮੁਲਕ ਜੇ ਇਸ ਕਿਸਮ ਦੀਆਂ ਅੱਖਾਂ ਦਿਖਾ ਰਿਹਾ ਤੇ ਇਹਨਾਂ ਨੂੰ ਜੇ ਅਸੀਂ UN ਤੱਕ ਲੈ ਵੀ ਜਾਵਾਂਗੇ ਕੱਲ੍ਹ ਨੂੰ, ਤੇ ਇਹ ਕਿਹੜੇ ਬਣਨ ਦੇਣਗੇ ਜਾਂ ਇਹਨਾਂ 'ਤੇ ਕੀ ਅਸਰ ਹੋਏਗਾ। ਸੋ ਅਸੀਂ ਸਮਝਦੇ ਹਾਂ ਕਿ ਜੇ ਅਸੀਂ ਇਸ ਗੱਲ ਨੂੰ ਜਾਰੀ ਰੱਖਣਾ ਜੀ, ਤੇ ਫਿਰ ਸਾਨੂੰ ਰਿਸੋਰਸ ਵੀ ਚਾਹੀਦੇ ਨੇ, ਸਾਨੂੰ ਸਪੋਰਟ ਵੀ ਚਾਹੀਦੀ ਹੈ। ਇਕੱਲੇ ਰਿਸੋਰਸ ਮਨੀ ਤੱਕ ਹੀ ਮਹਿਦੂਦ ਨਹੀਂ ਹੁੰਦੇ, ਜਿੰਨੀ ਵੱਧ ਤੋਂ ਵੱਧ ਜਾਣਕਾਰੀ ਜਿਹੜੇ ਸਾਡੇ ਵੀਰ ਭੈਣਾਂ ਵੀ ਸਾਡੇ ਤੱਕ ਪਹੁੰਚਾਉਂਦੇ ਨੇ, ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਵੀ ਹਾਂ, ਕਿਉਂਕਿ ਇੱਕ ਬੰਦਾ ਜਾਂ ਇੱਕ ਟੀਮ ਜਾਂ 10 ਬੰਦਿਆਂ ਦੀ ਟੀਮ, ਉਹ ਜੋ ਇਸ 7 ਬਿਲੀਅਨ ਦੇ ਪਲੈਨਟ 'ਤੇ ਹੋ ਰਿਹਾ, ਹਰ ਇੱਕ 'ਤੇ ਅੱਖ ਨਹੀਂ ਰੱਖ ਸਕਦੀ ਜੀ। ਲੇਕਿਨ ਜੇ ਸਾਡੇ ਕੋਲ ਇੱਕ ਵਾਸਟ ਹੁੰਦੀ ਹੈ ਗੱਲ ਕਹਿਣ ਲਈ, ਉਹਦੇ 'ਚ ਬਹੁਤ ਸਾਰੀ ਕੰਟਰੀਬਿਊਸ਼ਨ ਉਹਨਾਂ ਦੀ ਹੈ, ਪਰ ਮੈਂ ਸਮਝਦਾ ਅਜੇ ਵੀ ਘੱਟ ਹੈ, ਕਿਉਂਕਿ ਹਰ ਇੱਕ ਸਿੱਖ, ਜਦੋਂ ਤੱਕ ਅਸੀਂ ਬਹੁਤ ਸਾਰਾ ਇੱਕ ਸਾਡਾ ਤਬਕਾ ਜਿਹਨੂੰ ਕੰਫਰਟ ਜ਼ੋਨ ਕਹਿੰਦੇ ਨੇ ਉਹਦੇ 'ਚ ਆ ਗਿਆ, ਅਸੀਂ ਬੈਠਦੇ ਹਾਂ, ਗੱਲ ਕਰਦੇ ਹਾਂ, ਹਮਦਰਦੀ ਵੀ ਕਰਦੇ ਹਾਂ, ਜਿਹੜੇ ਮਿਲਣਗੇ ਸੁਣਾਓ ਜੀ ਪੰਥ ਦਾ ਕੀ ਹਾਲ ਹੈ ਜੀ। ਮੈਂ ਕਿਹਾ ਜੀ ਅਸੀਂ ਠੇਕੇ ਤੇ ਦੇ ਦਿੱਤਾ ਹੁਣ ਸਾਰਾ ਕੰਮ। ਉਹ ਕਹਿੰਦੇ ਜੀ ਇਹ ਕੀ ਕਿਹਾ ਤੁਸੀਂ? ਮੈਂ ਕਹਿੰਦਾ ਜੀ ਹੁਣ ਤੁਹਾਨੂੰ ਤਾਂ ਸਾਰਿਆਂ ਨੂੰ ਇਹੀ ਲੱਗਦਾ ਹੈ ਕਿ ਵੀ ਜਿਵੇਂ ਅਸੀਂ ਠੇਕਾ ਲਿਆ ਹੋਇਆ ਤੇ ਅਸੀਂ ਜਿਹੜਾ ਲਿਆ ਸੀ ਹੁਣ ਬਾਕੀਆਂ ਨੂੰ ਦੇਣ ਨੂੰ ਅਸੀਂ ਫਿਰਦੇ ਹਾਂ ਵੀ ਤੁਸੀਂ ਠੇਕਾ ਲਓ ਜੀ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹ ਜਿਹੜਾ ਫਸਟ ਪਰਸਨ ਹੈ ਕਿ ਜਿਹਦੇ 'ਚ ਇਹ ਲੱਗੇ ਵੀ ਮੈਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਇਹ ਗੱਲ। ਜੀ। ਔਰ ਮੈਂ ਅਕਸਰ ਜਦੋਂ ਕੈਨੇਡੀ ਦੇ ਸ਼ਬਦ ਦੁਹਰਾਉਂਦਾ ਹੈ ਪ੍ਰੈਜ਼ੀਡੈਂਟ ਕੈਨੇਡੀ ਦੇ ਕਿ ਵੀ ਆਲਵੇਜ਼ ਐਸਕ ਵਟ ਨੇਸ਼ਨ ਇਜ਼ ਡੂਇੰਗ ਫॉर ਅਸ, ਵੀ ਨੈਵਰ ਐਸਕ ਵਟ ਵੀ ਆਰ ਡੂਇੰਗ ਫॉर ਦ ਨੇਸ਼ਨ, ਵੀ ਅਸੀਂ ਕੀ ਕਰ ਰਹੇ ਜੀ। ਜੀ। ਅਸੀਂ ਜਾਣਨਾ ਚਾਹੁੰਦੇ ਹਾਂ, ਕੰਨ ਰਸ ਹੈ, ਖਬਰਾਂ ਸੁਣਨਾ ਚਾਹੁੰਦੇ ਹਾਂ, ਗੁਰਦੁਆਰਿਆਂ 'ਚ ਜਾਂਦੇ ਹਾਂ, ਸ਼ਹੀਦੀ ਵਾਰਾਂ ਹੋਈਆਂ, ਕਿਸੇ ਦੀ ਕੋਈ ਦੁਖਦ ਕਹਾਣੀ ਹੋਈ, ਅੱਖਾਂ 'ਚੋਂ ਅਥਰੂ ਛਮ-ਛਮ ਵਗ ਪਏ ਕਿ ਜੀ ਬੜਾ ਵਿਰਾਗ ਆਇਆ, ਮੈਂ ਤਾਂ ਬਾਹਰ ਨਿਕਲ ਕੇ ਉਹੀ ਹੁੰਦਾ। ਅਸੀਂ ਫਿਰ ਵੀ ਆਪਣੀ ਨਲਾਇਕ ਔਲਾਦ ਲਈ ਮਿਲੀਅਨਸ ਆਫ ਡਾਲਰ ਛੱਡਣ ਲਈ, ਜਾਣ ਲਈ ਤਿਆਰ ਹਾਂ, ਲੱਗੇ ਹਾਂ ਸਵੇਰ ਤੋਂ ਸ਼ਾਮ ਤੱਕ। ਲੇਕਿਨ ਜੇ ਕੌਮੀ ਕੰਮ ਲਈ ਇੱਕ ਚੈਨਲ ਇੱਕ ਸਿੱਖ ਚਲਾ ਸਕਦਾ। ਜੀ। ਜੀ। ਮਿਲੀਅਨ 2 ਮਿਲੀਅਨ ਦੀਆਂ ਘੱਟ ਸਾਮੀਆਂ ਨੇ ਸਿੱਖਾਂ 'ਚ, ਲੇਕਿਨ ਉਹ ਸਾਡੀ ਪ੍ਰਾਇੋਰਟੀ ਨਹੀਂ ਹੈਗੀ। ਉਹ ਅਸੀਂ ਜਿਹੜਾ ਉਹ ਸਮਝਦੇ ਹਾਂ ਵੀ ਇਹ ਕਿਸੇ ਹੋਰ ਦਾ ਕੰਮ ਹੈ ਜੀ। ਅਦਰਵਾਈਜ਼ ਅਸੀਂ ਇਸ ਫੀਲਡ 'ਚ ਮਾਰ ਨਾ ਖਾਧੀ ਹੁੰਦੀ। ਹੁਣ ਕਿੰਨੇ ਜਿਹੜੇ ਨੇ ਉਹ ਮਿਲੀਨੀਅਰਸ ਦੀ ਲਿਸਟ 'ਚ ਨੇ ਸਿੱਖ, ਕਿੰਨੇ ਦੂਜੇ ਨੇ, ਔਰ ਇੱਥੇ ਜਿਨ੍ਹਾਂ ਨੇ ਸਟਰਗਲ ਵੀ ਕੀਤੀ ਹੈ। ਮੈਂ ਇਹ ਗੱਲ ਕੋਈ ਸਿਰਫ ਉਹਨਾਂ ਧਨਾੜ ਸਿੱਖਾਂ ਨੂੰ ਨਹੀਂ ਕਹਿੰਦਾ ਜਿਹੜੇ ਵਪਾਰੀ ਬਿਰਤੀ ਨੇ, ਮੈਂ ਤਾਂ ਈਵਨ ਖਾਲਿਸਤਾਨੀ ਸੋਚ ਵਾਲਿਆਂ ਨੂੰ ਵੀ ਕਹਿੰਦਾ ਜੀ ਵੀ ਜਿਨ੍ਹਾਂ ਦਾ ਬੜਾ ਸ਼ੁਰੂਆਤ ਉਹਨਾਂ ਨੇ ਬੜੀ ਮੀਗਰ ਸੋਰਸ ਨਾਲ ਕੀਤੀ ਹੈ, ਚੰਗੇ ਕਾਰੋਬਾਰ ਨੇ, ਕੋਈ ਟਰੱਕਾਂ ਦੀ ਕੰਪਨੀ ਦਾ ਮਾਲਕ ਹੈ, ਕੋਈ ਗੈਸ ਸਟੇਸ਼ਨਾਂ ਦਾ ਮਾਲਕ ਹੈ, ਕੋਈ ਹੋਰ ਕਾਰੋਬਾਰੀ ਅਦਾਰਿਆਂ ਨੂੰ ਰਨ ਕਰਦੇ ਨੇ, ਲੇਕਿਨ ਮਤਲਬ ਇਹ ਬਹੁਤਿਆਂ ਦੀ ਪ੍ਰਾਇੋਰਟੀ ਨਹੀਂ। ਜਿਨ੍ਹਾਂ ਦੀ ਹੈ ਉਹਨਾਂ ਦਾ ਅਸੀਂ ਸ਼ੁਕਰਗੁਜ਼ਾਰ ਹੈ ਉਹਨਾਂ ਦੇ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਗੱਲਾਂ ਜ਼ਿਆਦਾ ਰਹਿ ਗਈਆਂ ਨੇ। ਸਾਨੂੰ ਇਹ ਭੁੱਲ ਗਿਆ 1.5 ਲੱਖ ਸਾਡਾ ਭਰਾ ਭੈਣ ਮਾਰੇ ਗਏ ਜਿਨ੍ਹਾਂ ਦੇ ਨਾਲ ਅਸੀਂ ਤੁਰੇ ਸੀ, ਜਿਹੜੇ ਬਚ ਕੇ ਇੱਥੇ ਆਏ, ਇੱਥੇ ਅਸਾਈਲਮ ਲਈ ਉਹਨਾਂ ਦੇ ਨਾਂ 'ਤੇ ਚਿੱਠੀਆਂ ਲੈ ਕੇ, ਉਹਨਾਂ ਨੂੰ ਵੀ ਭੁੱਲ ਗਿਆ। ਉਹ ਵੀ ਮਾਇਆ ਰਾਣੀ ਦੀ ਗੋਦ 'ਚ ਸੁੱਤੇ ਹੋਏ ਨੇ। ਬੜੀ ਵਧੀਆ ਨੀਂਦ ਆਉਂਦੀ ਹੈ ਮਾਇਆ ਰਾਣੀ 'ਚ, ਰੱਬ ਭੁੱਲਿਆ ਹੋਇਆ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਪਾਰਟ ਹੈ। ਔਰ ਜਿਸ RSS ਦੀ ਅਸੀਂ ਗੱਲ ਕਰਦੇ ਹਾਂ, ਔਰ ਵੀਰ ਜੀ ਨੇ ਬਿਲਕੁਲ ਠੀਕ ਕਿਹਾ ਕਿ ਅੱਜ ਅਥਾਹ ਸ਼ਕਤੀ ਹੈ,
ਉਹਨਾਂ ਦੇ ਕੋਲ 90 ਸਾਲ ਦੀ ਆਰਗੇਨਾਈਜੇਸ਼ਨ ਹੈ, 90 ਸਾਲ ਉਹਨਾਂ ਨੇ ਇੱਕ ਚੀਜ਼ ਬਿਲਡ ਕੀਤੀ, ਮਿਲੀਅਨਸ ਆਫ ਉਹਨਾਂ ਦੇ ਵਰਕ। ਔਰ ਕਦੇ ਇਸ ਗੱਲ ਦਾ ਧਿਆਨ ਰਹੇ, ਤੁਸੀਂ ਸਿੱਖਾਂ 'ਚੋਂ ਵਲੰਟੀਅਰ ਕੱਢ ਲਓ ਕਿ ਜੀ 5 ਬੰਦੇ ਕਹੋ ਜਿਨ੍ਹਾਂ ਨੇ ਵਿਆਹ ਨਹੀਂ ਕਰਵਾਉਣਾ, ਜਿਨ੍ਹਾਂ ਨੇ ਜੀਵਨ ਕੌਮ ਨੂੰ ਦੇਣਾ, ਜਾਂ 5 ਕਪਲ ਲੱਭ ਲਓ ਹਸਬੈਂਡ ਵਾਈਫ ਜਿਹੜੇ ਕਹਿਣ ਜੀ ਅਸੀਂ ਕੋਈ ਘਰ ਨਹੀਂ ਖਰੀਦਣਾ, ਜਾਂ ਦੂਜਾ ਨੇ ਅਸੀਂ ਕਿਰਾਏ ਦੇ ਅਪਾਰਟਮੈਂਟਾਂ 'ਚ ਰਵਾਂਗੇ, ਅਸੀਂ ਪੰਥ ਦੀ ਸੇਵਾ ਕਰ, ਤੁਹਾਨੂੰ 5 ਨਹੀਂ ਮਿਲਣੇ, ਸਾਰੇ ਅਮਰੀਕਾ 'ਚੋਂ ਨਹੀਂ ਮਿਲਣਗੇ। ਜੀ ਜੀ। ਲੇਕਿਨ ਉਹਨਾਂ ਦੇ ਕੋਲ ਹਜ਼ਾਰਾਂ ਇਹੋ ਜਿਹੇ ਨੇ ਜਿਨ੍ਹਾਂ ਨੇ ਆਪਣਾ ਜਿਹੜੀ ਇਹ ਸਾਰੀ ਜ਼ਿੰਦਗੀ ਦਿੱਤੀ ਹੈ। ਉਹ ਸੰਘ ਪ੍ਰਚਾਰਕ ਵਰਕਰ, ਮੋਦੀ ਵੀ ਉਹਨਾਂ 'ਚੋਂ ਹੀ ਹੈ। ਭਾਵੇਂ ਅੱਜ ਅਸੀਂ ਉਹਦੀਆਂ ਨੀਤੀਆਂ ਜਾਂ ਉਹਨੂੰ ਕਰੀਏ, ਉਹ ਘਰ ਛੱਡ ਕੇ ਤੁਰ ਗਿਆ, ਵਿਆਹ ਤੋਂ ਬਾਅਦ ਗਿਆ, ਔਰ ਕਿੱਥੇ ਘੁੰਮਦਾ ਰਿਹਾ, ਕਦੇ ਯੂਪੀ 'ਚ ਪ੍ਰਚਾਰਕ ਬਣ ਗਿਆ, ਕਦੇ ਕਸ਼ਮੀਰ 'ਚ ਬਣ ਗਿਆ, ਕਦੇ ਦੂਜੇ। ਔਰ ਇਸ ਲੈਵਲ ਦੇ ਉਹਨਾਂ ਕੋਲ ਹਜ਼ਾਰਾਂ ਲੋਕ ਨੇ, ਔਰ ਉਹ ਜਿਹੜੀ ਉਹਨਾਂ ਦੀ ਅੱਜ ਤਾਂ ਉਹਨਾਂ ਦੀ ਪੋਲੀਟੀਕਲ ਪਾਵਰ, ਔਰ ਉਹ ਆਪਣੇ ਸਾਰੇ ਏਜੰਡੇ ਨੂੰ ਲਾਗੂ ਕਰਨ ਦੇ ਉੱਤੇ ਆਏ ਹੋਏ ਨੇ। ਸੋ ਇਹ ਉਹਨਾਂ ਦੀ ਸਟਰੈਂਥ ਹੈ, ਕੋਈ ਸ਼ੱਕ ਨਹੀਂ ਹੈ। ਪਰ ਮੈਂ ਇਹ ਸਮਝਦਾ ਹਾਂ ਵੀ ਉਹਨਾਂ ਦਾ ਉਹ ਝੂਠੇ ਨੇ, ਉਹਨਾਂ ਦਾ ਓਵਰਆਲ ਸਾਰਾ ਕੰਮ ਝੂਠ ਦੇ ਉੱਤੇ ਖੜ੍ਹਾ। ਹਿੰਦੂਤਵਾ ਇੱਕ ਝੂਠ ਦਾ ਪੁਲੰਦਾ ਹੈ ਜੀ, ਡਿਸਕ੍ਰਿਮੀਨੇਟਰੀ ਹੈ, ਇਨਸਾਨ ਨੂੰ ਇਨਸਾਨ 'ਚ ਨਾਲੋਂ ਤੋੜਦਾ। ਤੇ ਅਸੀਂ ਬੇਸ਼ੱਕ ਸਾਡੇ ਕੋਲ, ਮੈਂ ਉਹਦਾ ਸ਼ਿਕਵਾ ਵੀ ਕੀਤਾ ਹੈ, ਸਾਧਨਾ ਦੀ ਜਾਂ ਇਸ ਕਿਸਮ ਦੀ ਕਮਿਟਮੈਂਟ ਦੀ ਕਮੀ ਹੋਏ, ਪਰ ਸੱਚ ਦਾ ਆਪਣਾ ਭਾਰ ਹੁੰਦਾ। ਜੇ ਸੰਤ ਪਿੰਡਾਂ ਵਾਲਿਆਂ ਨੂੰ ਕਿਹੜਾ ਨਹੀਂ ਸੀ ਪਤਾ ਵੀ ਆਡਸ ਕੀ ਨੇ ਜੀ, ਸਰਕਾਰ ਤਾਂ ਹੈ ਹੀ ਸੀ, ਆਪਣੇ ਕਿਹੜੇ ਨਾਲ ਸੀ, ਅਕਾਲੀਆਂ ਨੇ ਕੀ ਕਰਤੂਤ ਕੀਤੀ, ਬਾਕੀਆਂ ਨੇ ਕੀ ਕੀਤੀ, ਕਿੰਨੇ ਆ ਕੇ ਨਾਲ ਖਲੋਤੇ ਉਹਨਾਂ ਦੇ। ਲੇਕਿਨ ਉਹ ਖਲੋਤੇ, ਔਰ ਅੱਜ ਵੀ ਅਲਟੀਮੇਟਲੀ ਅਸੀਂ ਟਰੂਥਫੁਲ ਹੋਵਾਂਗੇ, ਇੱਥੇ ਨਾ ਹੋਏ ਰੱਬ ਦੀ ਦਰਗਾਹ 'ਚ ਹੋਵਾਂਗੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਔਰ ਕੋਈ ਰਿਗਰੈਟ ਨਹੀਂ ਹੋਣਾ ਚਾਹੀਦਾ। ਸੱਚ ਦੇ ਰਸਤੇ ਤੇ ਤੁਰੇ ਬੰਦੇ ਨੂੰ ਜੇ ਕੋਈ ਨਾਲ ਲੱਗਾ, ਨਹੀਂ ਲੱਗਾ ਆਪੇ ਦੇਣਦਾਰ ਹੋਏਗਾ ਜੀ। ਨਿਰੰਕਾਰ ਦੀ ਦਰਗਾਹ 'ਚ, ਨਿਰੰਕਾਰ ਦੇ ਸਾਹਮਣੇ, ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਮਾਲਿਆ, ਥਾਏ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲੇ। ਉਹ ਕਾਲੇ ਮੂੰਹ ਹੀ ਨੇ ਜਿਨ੍ਹਾਂ ਨੇ ਜਿਹੜੇ ਝੂਠ ਦੇ ਉੱਤੇ ਖੜੇ ਨੇ। ਪਰ ਅਸੀਂ ਇਹ ਸਮਝਦੇ ਹਾਂ ਕਿ ਸਾਨੂੰ ਇਹ ਬਿਲਕੁਲ ਇਹਨਾਂ ਨੇ ਠੀਕ ਕਿਹਾ। ਇੱਕ ਪਾਸੇ ਤਨਖਾਹੀ ਹੈ, ਜਥੇਦਾਰ ਨੇ ਜੀ, ਕੋਈ ਇਕਬਾਲ ਸਿੰਘ ਠੱਗ ਪਟਨਾ ਸਾਹਿਬ ਵਾਲਾ 3 ਵਿਆਹ ਕਰਾ ਕੇ ਬੈਠਾ, ਉਹ ਬੈਠਾ ਵਿਸ਼ਵ ਹਿੰਦੂ ਪਰਿਸ਼ਦ ਦੇ ਨਾਲ, ਭਗਵਤੀ ਦੇ ਨਾਲ, ਇਹ ਸਿੱਖੀ ਦਾ ਪ੍ਰਚਾਰ ਕਰੇਗਾ। ਬਾਕੀ ਜਥੇਦਾਰਾਂ ਦਾ ਹਾਲ, ਗਿਆਨੀ ਗੁਰਬਚਨ ਸਿੰਘ ਆਦੇਸ਼ ਲੈਂਦਾ ਹੈ ਸੁਖਬੀਰ ਜੀ ਤੋਂ, ਫਿਰ ਜਦੋਂ ਸੁਖਬੀਰ ਹਰਸਿਮਰਤ ਆਉਂਦੇ ਨੇ, ਗ੍ਰੰਥੀ ਵੀ ਖਲੋ ਜਾਂਦੇ ਨੇ ਹਰਿਮੰਦਰ ਸਾਹਿਬ ਦੇ ਅੰਦਰ, ਪਹਿਲਾਂ ਹੀ ਸਰੋਪਾ ਰੱਖਿਆ ਹੁੰਦਾ ਵੀ ਉਹਨਾਂ ਦੇ ਗਲ 'ਚ ਪਾਉਣਾ। ਸੋ ਇਹਨਾਂ 'ਚੋਂ ਕੀ ਸਿੱਖੀ ਦਾ ਨਿਕਲਣਾ, ਇਹ ਤਾਂ ਨਜ਼ਰ ਆ ਰਿਹਾ ਵੀ ਕੀ ਹੈ। ਇੱਥੇ ਜ਼ਰੂਰ ਲੜਾਈਆਂ ਪਾਉਣ ਆਉਣਗੇ ਜੀ, ਯੂਬਾ ਸਿਟੀ 'ਚ ਅਸੀਂ ਸੈਂਟਰ ਖੋਲ੍ਹਣਾ ਜੀ, ਸਿੱਖੀ ਦਾ ਪ੍ਰਚਾਰ ਕਰਾਂਗੇ ਅਸੀਂ। ਉਹ ਸਾਰਾ ਹੀ ਪੰਜਾਬ ਦੀ ਜਵਾਨੀ ਤੁਸੀਂ ਡਰੱਗੀ ਬਣਾ ਦਿੱਤੀ, ਪਤਤ ਬਣਾ ਦਿੱਤੀ। ਤੁਹਾਡੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਮੁੰਡੇ ਵੀ ਸਿੱਖ ਨਹੀਂ ਹੈਗੇ, ਕਿਸੇ ਦੀ ਸ਼ਕਲੋ ਸੂਰਤ ਸਿੱਖਾਂ ਵਰਗੀ ਨਹੀਂ। ਹੁਣ ਤੁਹਾਨੂੰ ਅਮਰੀਕਾ 'ਚ ਤੁਸੀਂ, ਕਿਉਂਕਿ ਇਹਨਾਂ ਦੇ ਸਾਰੇ ਦਰਵਾਜ਼ੇ ਬੰਦ ਹੋ ਗਏ, ਕਬੱਡੀਆਂ ਰਾਹੀਂ ਵੜਨਾ ਚਾਹੁੰਦੇ ਸੀ, ਉਹ ਡਰੱਗ ਦੇ ਨਾਲ ਜੁੜ ਗਿਆ ਕੰਮ ਸਾਰਾ, ਉਹਦੇ 'ਚ ਬਦਨਾਮੀ ਹੋਈ। ਬਾਦਲ ਪਿਓ ਪੁੱਤਰ ਉਹ ਇੱਥੇ ਮੁਕੱਦਮਿਆਂ 'ਚ ਹੋਣ ਕਰਕੇ ਜਿਹੜਾ 6 ਫਾਰ ਜਸਟਿਸ ਦੀ ਬਦੌਲਤ ਰੁਕ ਗਏ। ਹੁਣ ਇਹਨਾਂ ਨੂੰ ਲੱਗਦਾ ਵੀ ਆ ਸ਼੍ਰੋਮਣੀ ਕਮੇਟੀ ਤੇ ਧਾਰਮਿਕ ਦੇ ਨਾਂ ਥੱਲੇ ਉੱਥੇ ਵੜੋ, ਨਾਲੇ ਕਬੂਤਰਬਾਜ਼ੀ ਕਰਨਗੇ, ਲਿਆਣਗੇ ਜਾਲੀ ਬੰਦੇ, ਨਾਲੇ ਇੱਥੇ ਕਨਫਿਊਜ਼ਨ ਪੈਦਾ ਕਰਨਗੇ। ਸੋ ਉਹਨਾਂ ਨੇ ਕਨਕਲੂਡ ਇਹ ਕੀਤਾ ਵੀ ਉਹਨਾਂ ਦੀ ਨਜ਼ਰਾਂ ਦੇ ਵਿੱਚ ਜੇ ਸੋਲੂਸ਼ਨ ਹੈ ਤੇ ਐਜੂਕੇਸ਼ਨ ਹੈ। ਹਾਲਾਂਕਿ ਵੀ ਇਹਨਾਂ ਨੇ ਇਹ ਨੁਕਤਾ ਕਿਹਾ ਸੀ, ਇਹਦੇ ਨਾਲ ਕੋਈ ਦੋ ਰਾਵਾਂ ਨਹੀਂ ਨੇ। ਪਰ ਜਿਸ ਤਰੀਕੇ ਨਾਲ, ਜਿਵੇਂ ਕੱਲ੍ਹ ਦੇ ਪ੍ਰੋਗਰਾਮ 'ਚ ਅਸੀਂ ਡਿਸਕਸ ਕੀਤਾ ਸੀ ਕਿ 2025 ਦੇ ਵਿੱਚ RSS ਦੀ 100 ਸਾਲਾ ਜਿਹੜੀ ਹੈ ਉਹ ਸੈਲੀਬ੍ਰੇਸ਼ਨ ਹੈ, ਔਰ ਉਹਨਾਂ ਨੇ ਆਲਰੇਡੀ 100 ਹਿਸਟੋਰੀਅਨ ਔਰ ਉਹ ਪੂਰੇ 108 ਪੁਰਾਣ ਜਿਹੜੇ ਨੇ ਖੜੇ ਕਰਕੇ ਤੇ ਨਵੀਂ ਜਿਹੜੀ ਹੈ ਉਹਨਾਂ ਨੇ ਹਿਸਟਰੀ ਲਿਖਣ ਦੇ ਲਈ 10 ਸਾਲ 'ਚ ਉਹਨਾਂ ਨੇ ਆਪਣਾ ਏਜੰਡਾ ਮੁਕੰਮਲ ਕਰ ਲੈਣਾ ਜੀ। ਹੁਣ ਕਿਹੜੀ ਐਜੂਕੇਸ਼ਨ ਉਸ ਖਿੱਤੇ ਦੇ ਵਿੱਚ ਜਿਹੜੀ ਹਿੰਦੂਤਵਾ ਤੋਂ ਰਹਿਤ ਹੋਏਗੀ? ਈਸਾਈਆਂ ਦੇ ਸਕੂਲ ਨੇ ਉੱਥੇ, ਮਿਸ਼ਨਰੀਆਂ ਦੇ, ਉਹ ਪਹਿਲਾਂ ਹੀ ਬਾਈਬਲ ਜਾਂ ਦੂਜਾ ਤਾਂ ਪੜ੍ਹਾਉਂਦੇ ਸੀ, ਪਰ ਉਹਨਾਂ 'ਚ ਵੀ ਕਿਤੇ ਪਟਕੇ ਤੇ ਪਾਬੰਦੀ, ਕਿਤੇ ਘੜੇ ਤੇ ਪਾਬੰਦੀ, ਕਿਤੇ ਦੂਜੇ ਤੇ ਸਿੱਖੀ ਕਿੱਥੇ ਆਣੀ ਹੈ ਜੀ। ਖਾਲਸਾ ਸਕੂਲ, ਖਾਲਸਾ ਕਾਲਜ ਉਹ ਵੈਸੇ ਹੀ ਕਰਪਟ ਕਰ ਦਿੱਤੇ ਨੇ, ਐਜੂਕੇਸ਼ਨ ਨੂੰ ਪ੍ਰਾਈਵੇਟਾਈਜ਼ ਕਰਕੇ ਕਦੇ ਲਵਲੀ ਯੂਨੀਵਰਸਿਟੀ ਬਣਾ ਦਿੱਤੀ, ਉਹ ਟੈਕਨੀਕਲ ਯੂਨੀਵਰਸਿਟੀ ਜਲੰਧਰ 'ਚ ਬਣਾਈ, ਉਹ RSS ਦੇ ਹਵਾਲੇ ਕਰ ਦਿੱਤੀ ਪੂਰੇ ਤੌਰ ਦੇ ਉੱਤੇ ਹੀ ਜੀ। ਸੋ ਇਸ ਸਾਰੇ 'ਚੋਂ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀ ਐਜੂਕੇਸ਼ਨ ਵੀ ਹੈ, ਜਿਹੜੇ ਉੱਥੇ ਅੱਜ ਡਾਕਟਰ, ਇੰਜੀਨੀਅਰ, ਦੂਜੇ ਤੀਜੇ ਬਣਦੇ ਵੀ ਨੇ, ਉਹ ਹਿੰਦੂਆਈਜ਼ਡ ਏਜੰਡੇ, ਬ੍ਰੇਨ ਵਾਸ਼ਡ ਵਾਲੇ ਹੀ ਨੇ। ਹਾਲਾਂਕਿ ਦਾ ਮਤਲਬ ਇਹ ਨਹੀਂ ਹੈ ਕਿ ਵੀ ਗੁੱਡ ਐਜੂਕੇਸ਼ਨ ਨਹੀਂ ਹੋਣੀ ਚਾਹੀਦੀ, ਪਰ ਮੈਂ ਸਮਝਦਾ ਹਾਂ ਵੀ ਸਾਨੂੰ ਆਪਣੇ ਸੋਰਸ ਰਾਹੀਂ ਜਿਹੜੀ ਸਿੱਖੀ ਐਜੂਕੇਸ਼ਨ ਦੀ ਗੱਲ ਹੈ, ਜੇ ਸਾਡੇ ਕੋਲ ਸਾਧਨ ਰਿਸੋਰਸ ਹੋਣ, TV ਚੈਨਲ ਦਾ ਮਤਲਬ ਇਹ ਨਹੀਂ ਹੈ ਅਸੀਂ 2-3 ਪ੍ਰੋਗਰਾਮ ਕਰਨੇ ਨੇ, 1 ਘੰਟਾ ਆਪਣੀਆਂ ਗੱਲਾਂ ਕਰ ਲਈਆਂ, ਖਬਰਾਂ, ਇਹ ਸਾਡਾ ਮਕਸਦ ਸੀ ਜਾਂ ਮਕਸਦ ਹੈ ਜੀ। ਅਸੀਂ ਤਾਂ ਇਹਨੂੰ ਉਸ ਲੈਵਲ ਤੇ ਲਿਜਾਣਾ ਚਾਹੁੰਦੇ ਹਾਂ ਜਾਂ ਲਿਜਾਉਣਾ ਚਾਹੁੰਦੇ ਸੀ
ਜਿੱਥੇ ਕਿ ਸਾਡੇ ਕੋਲ ਇੰਨੇ ਸੋਰਸ ਹੋਣ, ਅਸੀਂ ਆਪਣੇ ਸੀਰੀਅਲ ਬਣਾਈਏ। ਐਜੂਕੇਸ਼ਨ ਦਾ ਮਤਲਬ ਜਿਸ ਕੌਮ ਦੇ ਕੋਲ ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਮਹਾਰਾਜਾ ਰਣਜੀਤ ਸਿੰਘ, ਸੰਤ ਭਿੰਡਰਾਂਵਾਲੇ, ਜਿੰਦੇ ਸੁੱਖੇ, ਦਿਲਾਵਰ ਸਿੰਘ, ਹਵਾਰੇ, ਰਾਜੋਆਣੇ ਹੋਣ, ਤੁਹਾਡਾ ਤਾਂ ਇੱਕ ਇੱਕ ਇਤਿਹਾਸ ਦਾ ਕਾਂਡ ਜਿਹੜਾ ਹੈ ਉਹ ਪੂਰੀ ਦੀ ਪੂਰੀ ਸੀਰੀਅਲ ਹੈ, ਜਿਹਨੂੰ ਭਾਵੇਂ ਤੁਸੀਂ 6 ਸਾਲ ਚਲਾਈ ਜਾਓ, ਉਹਨਾਂ ਦੇ ਜੀਵਨ ਦੀ ਇੱਕ ਇੱਕ ਕਹਾਣੀ। ਇਹ ਤਾਂ ਮਿਥਿਹਾਸ ਔਰ ਝੂਠ ਦੇ ਉੱਤੇ, ਕਿਤੇ ਇਹਨਾਂ ਦੇ ਦੇਵਤੇ ਉੱਤੇ ਲਟਕ ਰਹੇ ਨੇ ਹਵਾ ਦੇ ਵਿੱਚ, ਕੋਈ ਈਥਰ ਜ਼ੋਨ 'ਚ ਹੈ, ਕੋਈ ਕਿਤੇ ਆ। ਉਹਨਾਂ ਨੇ ਜਿਹੜਾ ਉਹ ਸਾਰਾ ਹਿੰਦੂਤਵਾ ਦਾ ਰੰਗ ਦੇ ਦਿੱਤਾ, ਮੈਜੋਰਿਟੀ ਵਿਨ ਕਰ ਲਈ ਉਹ ਸਾਰਾ ਫਾਲਸਹੁੱਡ ਵੇਚ ਕੇ ਜੀ। ਲੇਕਿਨ ਇਹ ਕੰਮ ਕਰੇਗਾ ਕੌਣ? ਠੀਕ ਹੈ, ਵਿਚਾਰੇ ਕੁਛ ਵੀਰ ਕੋਸ਼ਿਸ਼ ਕਰਦੇ ਨੇ, ਉੱਥੇ ਵਿਸਮਾਦ ਵਾਲੇ ਨੇ, ਉਹਨਾਂ ਨੇ 2-4 ਚੰਗੀਆਂ ਬੱਚਿਆਂ ਦੀਆਂ ਮਾਤਾ ਸੁੰਦਰੀ ਦੇ ਉੱਤੇ, ਬੰਦਾ ਸਿੰਘ ਬਹਾਦਰ, ਸਾਹਿਬਜ਼ਾਦੇ, ਉਹਨਾਂ ਦਾ ਅਸਰ ਵੀ ਹੋਇਆ। ਤੁਸੀਂ ਬੱਚਿਆਂ ਦੇ ਘਰਾਂ 'ਚ ਜਾਂਦੇ ਸੀ ਜਾਂ ਜਾਂਦੇ ਹੋ, ਲੱਗੀ ਹੈ ਬੱਚਿਆਂ ਨੂੰ ਵੀ, ਬੱਚੀ ਨੇ ਕਹਿਣਾ ਮੈਂ ਸੁੰਦਰੀ ਬਣਨਾ, ਕਈਆਂ ਨੇ ਉਸੇ ਤਰ੍ਹਾਂ ਦਾ ਹੀ ਪਹਿਰਾਵਾ ਪਹਿਨ ਕੇ ਸਿੰਘਾਂ ਵਾਲਾ। ਸੋ ਉਹਦੇ ਇੰਪੈਕਟ ਹੈ, ਲੇਕਿਨ ਉਹ ਆਈਸੋਲੇਟਿਡ ਐਫਰਟ ਹੈਗਾ ਇੱਥੇ ਉੱਥੇ। ਬਾਕੀ ਤਾਂ ਹੋਰ ਕੰਮਾਂ 'ਚ ਲੱਗੇ ਹੋਏ ਨੇ ਕਿ ਜਿਹਨੂੰ ਕਿੱਧਰ ਤੁਸੀਂ ਲੈ ਕੇ ਜਾਣਾ ਹੈ, ਕੀ ਹੈਗਾ। ਕਿਸੇ ਨੂੰ ਇਮੇਜ ਸੁਧਾਰਨ ਦੀ ਫਿਕਰ ਪਈ ਹੋਈ ਹੈ ਜੀ, ਸਿੱਖਾਂ ਦਾ ਜੀ $5 ਮਿਲੀਅਨ ਦਾ ਬਜਟ ਕਿ ਜੀ ਅਸੀਂ ਇਮੇਜ ਸੁਧਾਰਨਾ ਜੀ। ਹੁਣ ਜਿਹੜੇ ਅਸਲੀ ਇਸ਼ੂ ਨੇ ਵੀ ਉਧਰ ਤੁਹਾਡਾ ਉਹ ਬੇੜਾ ਗਰਕ ਕਰਨ ਤੇ ਲੱਗੇ ਹੋਏ ਨੇ। ਵੀ ਉਹ ਕਹਿੰਦਾ ਭਾਗਵਤੀ ਕਿ ਜੀ ਉਹ ਸਾਡਾ 2000 ਸਾਲ ਹਾਜਮਾ ਖਰਾਬ ਰਿਹਾ ਥੋੜਾ ਬਹੁਤ, ਹੁਣ ਸਾਡਾ ਹਾਜਮਾ ਦਰੁਸਤ ਹੈ, ਅਸੀਂ ਬਹੁਤ ਕੁਝ ਚੱਪ ਜਾਵਾਂਗੇ, ਬਹੁਤ ਕੁਝ ਅਸੀਂ ਪਹੁੰਚਾ ਜਾਵਾਂਗੇ। ਇਹ ਸਿੱਖ ਮੁਸਲਮਾਨ ਬੌਧੀ ਤਾਂ ਜੈਨੀ ਤਾਂ ਕੁਝ ਵੀ ਨਹੀਂ ਹੈ ਜੀ। ਸੋ ਇੱਕ ਪਾਸੇ ਉਹ ਚੈਲੰਜ ਹੈ, ਇੱਧਰ ਅਸੀਂ ਜਿਹੜੇ ਕੌਮ ਦੇ ਰਿਸੋਰਸ ਨੇ ਆਪਣੀ ਫੋਟੋ ਕਲਚਰ ਦੇ ਥੱਲੇ, ਉਹ ਦੂਜੇ ਪਾਸੇ ਲਾਏ ਹੋਏ ਨੇ ਜੀ। ਅਸੀਂ ਇਮੇਜ ਬਣਾਉਣਾ, ਅਮਰੀਕਨਾਂ ਨੂੰ ਅਸੀਂ ਦੱਸਣਾ ਵੀ ਸਿੱਖ ਕੌਣ ਹੈ, ਉਹਨੂੰ 100 ਸਾਲ 'ਚ ਪਤਾ ਨਹੀਂ ਲੱਗਾ। ਜਾਂ ਉਹ ਤੁਹਾਡੀਆਂ ਐਡਾਂ ਅਖਬਾਰਾਂ 'ਚ ਪੜ੍ਹ ਕੇ ਸਿੱਖਾਂ ਦੇ ਉੱਤੇ ਹੇਟ ਕ੍ਰਾਈਮ ਬੰਦ ਹੋ ਜਾਣਗੇ, ਜਿਵੇਂ ਕਿ ਕ੍ਰਾਈਮ ਕਰਨ ਵਾਲੇ ਐਡਾਂ ਦੇਖੇ ਬਿਨਾਂ ਕ੍ਰਾਈਮ ਕਰਦੇ। ਸੋ ਮਤਲਬ ਤੁਸੀਂ ਮਿਸਪਲੇਸ ਪ੍ਰਾਇਰਟੀਜ਼ ਉਧਰ ਨੂੰ ਤੁਰ ਪੈਣਗੇ ਜੀ। ਇਹ ਬਿਲਕੁਲ ਇਹਦੇ 'ਚ ਇੰਡੀਅਨਸ ਨਾਲ ਕੋਈ ਖੌਫ ਨਹੀਂ ਹੈ, ਕੋਈ ਵੀਜ਼ਾ ਨਹੀਂ ਬੰਦ ਹੁੰਦਾ, ਕੋਈ ਪਾਸਪੋਰਟ ਕੈਂਸਲ ਨਹੀਂ ਹੁੰਦਾ, ਕਰੀ ਜਾਓ ਤੁਸੀਂ। ਹੁਣ ਕੀ ਅਸੀਂ ਕਰ ਸਕਦੇ ਜੀ ਜੀ। ਸੋ ਇਹਨਾਂ ਦੇ ਕੁਝ ਸੁਝਾਅ ਵੀ ਨੇ ਜੀ ਡਾਕਟਰ ਸਾਹਿਬ ਦਾ। ਉਹਨਾਂ ਦਾ ਪਹਿਲਾ ਸੁਝਾਅ ਹੈ, ਸਮਾਂ ਪਾ ਕੇ ਮੈਂ ਮਹਿਸੂਸ ਕੀਤਾ ਹੈ ਕਿ TV 84 ਨਿਊਜ਼ ਦੇ ਗੈਸਟ ਨੂੰ ਔਖੇ ਕਾਟਵੇਂ ਸਵਾਲ ਨਹੀਂ ਕੀਤੇ ਜਾਂਦੇ, ਜਿਵੇਂ ਕਿ ਉਹ ਇਕੱਠੇ ਕਿਉਂ ਨਹੀਂ ਹੁੰਦੇ ਅਤੇ ਪੰਜਾਬ 'ਚ ਤੀਜਾ ਬਦਲ ਕਿਉਂ ਨਹੀਂ ਦਿੰਦੇ। ਜੀ ਡਾਕਟਰ ਸਾਹਿਬ ਦੇਖੋ, ਗੱਲ ਇਹਨਾਂ ਦੀ ਬਿਲਕੁਲ ਠੀਕ ਹੈ। ਮੈਂ ਸਗੋਂ ਇਹਨਾਂ ਦੀ ਈਮੇਲ ਦੇਖਣ ਤੋਂ ਬਾਅਦ TV 84 ਦੀ ਹੋਸਟ ਬੀਬੀ ਰੀਤ ਕੌਰ ਨਾਲ ਵੀ ਗੱਲਬਾਤ ਕਰ ਰਿਹਾ ਸੀ, ਉਹਨੂੰ ਮੈਂ ਫਾਰਵਰਡ ਵੀ ਕੀਤੀ ਈਮੇਲ ਜੀ। ਤੇ ਉਹ ਮੈਨੂੰ ਸਗੋਂ ਕਹਿਣ ਲੱਗੇ ਕਿ ਵੀਰ ਜੀ ਇਹ ਨਾ ਹੋਏ ਵੀ ਜਿਹੜੇ 4 ਆਉਂਦੇ ਨੇ ਉਹ ਵੀ ਦੌੜ ਜਾਣ ਜੀ। ਸੋ ਪਰ ਇਹ ਗੱਲ ਬਿਲਕੁਲ ਠੀਕ ਹੈ। ਪਹਿਲਾਂ ਤਾਂ ਸਾਡਾ ਪਹਿਲੇ ਸਾਲ 1.5 ਸਾਲ 'ਚ ਤਾਂ ਇਹੀ ਸੀ ਕਿ ਵੀ ਕਿੰਨੇ ਕੁ ਸਾਡੇ ਕੋਲ ਆਉਣ ਲਈ ਤਿਆਰ ਹੋਣਗੇ, ਵੀ TV 84 ਨਾ ਵੀ ਡਰਾਉਣਾ ਹੈ, ਇੱਥੇ ਉਹ ਰਨ ਹੁੰਦਾ ਕੀ ਹੈ। ਪਰ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਹੁਣ ਕਈਆਂ ਨੇ ਸਗੋਂ ਫੇਸਬੁੱਕ ਰਾਹੀਂ ਜਾਂ ਮੈਸੇਜ ਰਾਹੀਂ ਮੈਸੇਜ ਦਿੱਤਾ ਹੁੰਦਾ ਜੀ ਤੁਸੀਂ ਸਾਨੂੰ ਨਹੀਂ ਲੈਂਦੇ ਜੀ। ਸੋ ਹੁਣ ਜਿਹੜੇ ਜੇ ਇਹਨਾਂ ਨੇ ਪਿਛਲੇ 1-2 ਪ੍ਰੋਗਰਾਮ ਦੇਖੇ ਹੋਣ, ਜਿਵੇਂ ਪਿਛਲੇ ਦਿਨਾਂ 'ਚ ਹੀ ਬੀਬੀ ਬਲਜਿੰਦਰ ਕੌਰ ਜਿਹੜੇ ਉੱਥੋਂ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ, ਬਹੁਤ ਅੱਛਾ ਇੰਟਰਵਿਊ ਸੀ, ਇਹਦੇ 'ਚ ਕਾਫੀ ਗ੍ਰਿਲਿੰਗ ਵੀ ਕੀਤੀ ਗਈ। ਸੋ ਆਉਣ ਵਾਲੇ ਦਿਨਾਂ 'ਚ ਤੁਸੀਂ ਬੀਬੀ ਰੀਤ ਕੌਰ ਦੇ ਦੰਦ ਥੋੜੇ ਜਿਹੇ ਤਿੱਖੇ ਦੇਖੋਗੇ ਜੀ ਜੀ। ਨੈਕਸਟ ਜੀ ਉਹਨਾਂ ਦਾ ਅਗਲਾ ਸੁਝਾਅ ਹੈ, ਜੇ ਸੰਭਵ ਹੋ ਸਕੇ TV 84 ਨਿਊਜ਼ ਤੇ ਸਿੱਧਾ ਇੰਟਰਵਿਊ ਦੀ ਥਾਂ ਹਫ਼ਤੇ 'ਚ ਇੱਕ ਵਾਰ ਪੈਨਲ ਡਿਸਕਸ਼ਨ ਕੀਤੀ ਜਾਵੇ, ਜਿਸ 'ਚ ਪੰਜਾਬ ਦੀਆਂ ਸਾਰੀਆਂ ਧਿਰਾਂ ਦੇ ਨੁਮਾਇੰਦੇ ਸ਼ਾਮਿਲ ਹੋਣ, ਤਾਂ ਜੋ ਸਾਰੀਆਂ ਧਿਰਾਂ ਦੀ ਇੱਕ ਰਾਏ ਬਣਾਈ ਜਾ ਸਕੇ ਜਾਂ ਕੁਝ ਤਾਂ ਅੱਗੇ ਵਧੀਏ। ਜੀ ਡਾਕਟਰ ਸਾਹਿਬ ਦੇਖੋ, ਬੜਾ ਕਾਰਗਰ ਸੁਝਾਅ ਹੈ। ਰਾਦਰ ਜਦੋਂ ਤੁਸੀਂ ਇਹਨੂੰ ਪੜ੍ਹ ਰਹੇ ਸੀ ਤੇ ਸਾਡੇ ਕੈਮਰਾਮੈਨ ਜਿਹੜੇ ਸਾਡੇ ਐਡਵਾਈਜ਼ਰ ਵੀ ਨੇ ਜੀ, ਉਹਨਾਂ ਨੇ ਇੱਕਦਮ ਕਿਹਾ ਕਿ ਜੀ ਤੁਸੀਂ ਇਹ ਕਰੋ ਅਰੇਂਜ, ਵਿਲ ਆਰਗੇਨਾਈਜ਼, ਅਸੀਂ ਉਹਨੂੰ ਮੈਨੇਜ ਕਰਾਂਗੇ ਜੀ। ਸੋ ਅਸੀਂ ਦੇਖਦੇ ਹਾਂ ਆਉਣ ਵਾਲੇ ਪੀਰੀਅਡ 'ਚ ਕਿਵੇਂ ਇਹ ਫਿਜ਼ੀਬਲ ਹੁੰਦਾ ਹੈ, ਬਟ ਬਹੁਤ ਅੱਛਾ ਸੁਝਾਅ ਹੈ ਜੀ। ਉਹਨਾਂ ਦਾ ਤੀਸਰਾ ਸੁਝਾਅ ਹੈ, ਹੋ ਸਕੇ ਤਾਂ YouTube ਤੋਂ ਜਾਲੀ ਆਈਡੀਜ਼ ਨੂੰ ਬਲੌਕ ਕੀਤਾ ਜਾਵੇ, ਕਿਉਂਕਿ ਉਹਨਾਂ ਦੀਆਂ ਘਟੀਆਂ ਲੱਚਰ ਤੇ ਤੀਜੇ ਦਰਜੇ ਦੀਆਂ ਟਿੱਪਣੀਆਂ ਗੰਭੀਰ ਤੇ ਸੁਚੱਜੀ ਬਹਿਸ ਵਿੱਚ ਵਿਘਨ ਪਾਉਂਦੀਆਂ ਹਨ ਜੀ। ਕਹਿੰਦੇ ਨੇ ਰਾਜ ਕਰੇਗਾ ਖਾਲਸਾ, ਸੂਨਰ ਔਰ ਲੇਟਰ। ਧੰਨਵਾਦ ਜੀ ਡਾਕਟਰ ਸਾਹਿਬ। ਦੇਖੋ, ਇਹ ਵੀ ਸੁਝਾਅ ਇਹਨਾਂ ਦਾ ਬੜਾ ਠੀਕ ਹੈ। ਸਾਨੂੰ ਹਮੇਸ਼ਾ ਇਹ ਸੀ ਕਿ ਬਹੁਤ ਵਾਰੀ ਸਾਡਾ ਅਸੀਂ ਜੋ ਕਹਿੰਦੇ ਹਾਂ ਉਹ ਖਬਰਾਂ ਕਿੱਲ ਹੋ ਜਾਂਦੀਆਂ, ਨਹੀਂ ਲੱਗਦੀਆਂ। ਅਸੀਂ ਰਿਵਰਸ ਕਰਾਂਗੇ, ਅਸੀਂ ਦੁਸ਼ਮਣ ਨੂੰ ਵੀ ਚਾਂਸ ਦੇਵਾਂਗੇ ਕਿ ਉਹ ਆਪਣੀ ਲਿਖਤ ਜਾਂ ਕੁਝ ਕਹਿ ਸਕਦੇ ਨੇ। ਇਸ ਲਈ ਹੁਣ ਤੱਕ ਅਸੀਂ ਜਿਹੜਾ ਨੈਗੇਟਿਵ ਈਵਨ ਗਾਲਾਂ ਜਾਂ ਵਲਗਰ ਕਾਮੈਂਟ ਵੀ ਸੀ, ਉਹਨੂੰ ਅਸੀਂ ਐਡਿਟ ਨਹੀਂ ਸੀ ਕਰਦੇ, ਅਸੀਂ ਬਲੌਕ ਨਹੀਂ ਸੀ ਕੀਤਾ। ਪਰ ਪਿਛਲੇ ਕੁਝ ਹਫ਼ਤਿਆਂ ਤੋਂ ਲੱਚਰਪੁਣਾ ਔਰ ਗਿਰਾਵਟ ਬਹੁਤ ਜ਼ਿਆਦਾ ਹੈ। ਔਰ ਹੁਣ ਅਸੀਂ ਜਿਹੜੇ ਸਾਡੇ ਟੈਕਨੀਕਲ ਪਰਸਨ ਇਸ ਵੈਬਸਾਈਟ ਨੂੰ ਮੈਨੇਜ ਕਰਦੇ ਨੇ, ਉਹਨਾਂ ਨੂੰ ਮੈਂ ਹਦਾਇਤ ਦਿੱਤੀ ਹੈ ਕਿ ਵੀ ਜਿਹਦੇ 'ਚ ਵੀ ਵਲਗੈਰਿਟੀ ਹੈ
ਔਰ ਬੇਮਤਲਬ ਜਿਹੜਾ ਘਟੀਆਪਨ ਹੈ ਉਸ ਨੂੰ ਡਿਲੀਟ ਕਰ ਦਿੱਤਾ ਜਾਏ, ਉਹਨਾਂ ਆਈਡੀਜ਼ ਨੂੰ ਬਲੌਕ ਕੀਤਾ ਜਾਏ। ਇਨ ਫਿਊਚਰ ਅਸੀਂ ਕਰਾਂਗੇ, ਪਰ 1.5 ਸਾਲ ਅਸੀਂ ਆਪਣੀ ਓਪਨਨੈਸ ਇਸ ਲਈ ਕਾਇਮ ਰੱਖੀ ਤਾਂ ਕਿ ਸਾਡੇ ਤੇ ਇਹ ਇਲਜ਼ਾਮ ਨਾ ਲੱਗੇ ਕਿ ਜੀ ਅਸੀਂ ਜਿਹੜਾ ਹੈ ਕਿਸੇ ਰਾਈਟ ਆਵਾਜ਼ ਨੂੰ ਸੁਪਰੈਸ ਕਰ ਰਹੇ ਜਿਵੇਂ ਸਾਡੀ ਕੀਤੀ ਜਾਂਦੀ ਹੈ। ਪਰ ਜੇ ਹੁਣ ਇਹਨਾਂ ਨੇ ਇੰਡੀਅਨ ਐਮਬੈਸੀ ਤੇ ਕੌਂਸੂਲੇਟਸ ਨੇ ਸਿਰਫ ਇਹ ਗਾਲੀ ਗਲੋਚ ਕਰਨ ਵਾਲੇ ਚਮਗਿੱਦੜ ਹੀ ਹਾਇਰ ਕੀਤੇ ਹੋਏ ਨੇ ਜੀ, ਉਹੀ ਸਵੇਰ ਤੋਂ ਸ਼ਾਮ ਦਾ ਏਡੀਆਂ ਭਰ ਕੇ 12 14 ਲਾਈਨਾਂ ਦੀਆਂ ਲਿਖਤਾਂ ਜਿਨ੍ਹਾਂ ਦਾ ਕੋਈ ਸਿਰ ਮੂੰਹ ਨਹੀਂ ਹੈ, ਕਿਉਂਕਿ ਉਹਨਾਂ ਕੋਲ ਹੈ ਹੀ ਨਹੀਂ ਕਿ ਉਹ ਆਬਜੈਕਟਿਵ ਡਿਬੇਟ ਕਰ ਸਕਣ। ਸੋ ਐਨਫ ਇਜ਼ ਐਨਫ, ਹੁਣ ਅਸੀਂ ਇਹਨਾਂ ਨੂੰ ਬਲੌਕ ਕਰਾਂਗੇ। ਜੀ ਡਾਕਟਰ ਸਾਹਿਬ, ਇਸ ਨਾਲ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।